ਸੋ ਰੀਅਲ ਸਟੇਟ ਤੇ ਮੌਰਗੇਜ ਦੇ ਉੱਤੇ ਜਿਹੜਾ ਅਸਰ ਆ ਉਹ ਬਹੁਤ ਜ਼ਿਆਦਾ ਹੋ ਰਿਹਾ ਆ। ਨਵੇਂ ਘਰ ਜੋ ਕੰਸਟਰਕਸ਼ਨ ਹੋ ਰਹੀ ਆ, ਬਿਲਡਰਸ ਕਾਫੀ ਆਪਣੀਆਂ ਕੀਮਤਾਂ ਘਟਾ ਰਹੇ ਹੈਗੇ ਆ। ਆਪਾਂ ਪਿਛਲੇ ਦਿਨਾਂ 'ਚ ਵੀ ਦੱਸਦੇ ਰਹੇ ਸੀ ਵੀ ਜੀ ਕਾਫੀ ਜੀ ਜ਼ਿਆਦਾ ਜਿਹੜੀਆਂ ਪ੍ਰਾਈਸਿਸ ਆ ਨਵੇਂ ਘਰਾਂ ਦੀਆਂ ਘਟਾ ਰਹੇ ਹੈਗੇ ਆ। ਸੋ ਬਿਲਡਰਸ ਲਈ ਸਿਚੁਏਸ਼ਨ ਬੜੀ ਬੁਰੀ ਇਸ ਤਰ੍ਹਾਂ ਬਣੀ ਹੋਈ ਹੈਗੀ ਆ। ਬਾਕੀ ਇੰਟਰਸਟ ਰੇਟ ਵਧਣ ਦੇ ਪੂਰੇ ਚਾਂਸ ਆ ਇਸ ਵਾਰੀ, ਜਦੋਂ ਫੈਡਰਲ ਰਿਜ਼ਰਵ ਬੋਰਡ ਨੇ ਹੁਣ ਕਰਨਾ ਹੈਗਾ ਸਤੰਬਰ ਦੇ ਸ਼ਾਇਦ ਸੈਕੰਡ ਵੀਕ ਦੇ ਵਿੱਚ, ਤੇ ਕਹਿੰਦੇ ਵੀ 0.5% ਤੋਂ ਲੈ ਕੇ 0.75% ਤੱਕ ਮਾਰਗੇਜ ਅਪ ਜਾਊਗਾ। ਜੇ ਇੰਨਾ ਹੋਰ ਅਪ ਜਾਂਦਾ ਹੈ ਤੇ ਇਹ ਰੀਅਲ ਸਟੇਟ ਇੰਡਸਟਰੀ ਦੇ ਉੱਤੇ ਬਹੁਤ ਬੁਰਾ ਅਸਰ ਪਾਊਗਾ। ਇਹਦੇ ਸੰਬੰਧ ਦੇ ਵਿੱਚ ਐਲਿਜ਼ਾਬੈਥ ਵੈਰਨ ਨੇ ਕਾਫੀ ਜੋ ਸੈਨੇਟਰ ਹੈਗੇ ਆ ਕਾਫੀ ਗੁੱਸਾ ਪ੍ਰਗਟਾਇਆ ਆ ਜੋ ਪਾਵਲ ਆ ਫੈਡਰਲ ਰਿਜ਼ਰਵ ਬੋਰਡ ਦੇ ਉਹਨਾਂ ਤੇ, ਵੀ ਤੁਸੀਂ ਇੰਨਾ ਜ਼ਿਆਦਾ ਇੰਟਰਸਟ ਰੇਟ ਵਧਾ ਕੇ ਇੱਕ ਰਿਸੈਸ਼ਨ ਨੂੰ ਜਲਦੀ ਸੱਦ ਰਹੇ ਹੈਗੇ ਆ। ਪਰ ਜੋ ਪਾਵਲ ਆ ਉਹ ਇਹ ਕਹਿ ਰਿਹਾ ਵੀ ਜੇ ਆਪਾਂ ਇੰਟਰਸਟ ਰੇਟ ਵਧਾਵਾਂਗੇ ਤੇ ਹੋ ਸਕਦਾ ਰਿਸੈਸ਼ਨ ਨਾ ਆਵੇ। ਜੀ ਜੀ ਬਿਲਕੁਲ। ਸੋ ਦੇਖੋ ਕੀ ਜਿਹੜੀ ਸਥਿਤੀ ਇਸ ਦੇ ਵਿੱਚ ਜਿਹੜੀ ਉਹ ਬਣਦੀ ਹੈ। ਕਹਿੰਦੇ ਵੀ ਅਮੂਮਨ ਦੇਖਿਆ ਗਿਆ ਹੈ ਇਤਿਹਾਸਿਕ ਤੌਰ ਦੇ ਉੱਤੇ ਵੀ ਜਿੰਨੀ ਵਾਰੀ ਵੀ ਫੈਡ ਨੇ ਰੇਟ ਇਨਕਰੀਜ਼ ਕੀਤੇ ਆ, ਮਾਰਕੀਟ ਉਦੋਂ ਜਿਹੜੀ ਉਹ ਡਾਊਨ ਗਈ ਆ। ਆਲਦੋ ਬਿਲਡਰਸ ਦਾ ਜਿੱਦਾਂ ਤੁਸੀਂ ਕਿਹਾ ਵੀ ਬੈਡ ਸਥਿਤੀ ਹੈਗੀ ਆ, ਪਰ ਖਰੀਦਣ ਵਾਲਿਆਂ ਦੇ ਲਈ ਇਹ ਚੰਗੀ ਖਬਰ ਦੇ ਵਜੋਂ ਵੀ ਜਿਹੜਾ ਉਹ ਕਈ ਲੋਕ ਦੇਖਦੇ ਆ ਵੀ ਐਟਲੀਸਟ ਪ੍ਰਾਈਸਿਸ ਅੱਗੇ ਦੇ ਨਾਲੋਂ ਜਿਹੜੇ ਹੁਣ ਘਟ ਰਹੇ ਹੈਗੇ। ਪਰ ਇਹ ਆ ਵੀ ਮਾਰਕੀਟ ਉਹੀ ਸਟੇਬਲ ਹੁੰਦੀ ਜਿਹਦੇ ਵਿੱਚ ਦੋਨਾਂ ਨੂੰ ਫਾਇਦਾ ਜਿਹੜਾ ਆ ਉਹ ਹੋ ਰਿਹਾ ਹੋਵੇ, ਸੈਲਰ ਨੂੰ ਵੀ ਤੇ ਜਿਹੜਾ ਨਾਲ ਦੇ ਨਾਲ ਬਾਇਰ ਆ ਉਸ ਨੂੰ ਵੀ ਜਿਹੜੀ ਉਹ ਗੁੱਡ ਡੀਲ ਮਿਲ ਰਹੀ ਹੋਵੇ। ਸੋ ਲੈਟਸ ਸੀ ਕੀ ਬਣਦੀ ਆ। ਓਵਰਆਲ ਜਿਹੜੀਆਂ ਹੋਮ ਪ੍ਰਾਈਸਿਸ ਆ ਉਹ ਜੂਨ ਮਹੀਨੇ ਦੇ ਮੁਕਾਬਲੇ ਪ੍ਰਾਈਸਿਸ ਜਿਹੜੀਆਂ ਉਹ ਘਟੀਆਂ ਆ, ਪਰ ਪਿਛਲੇ ਸਾਲ ਦੇ ਮੁਕਾਬਲੇ ਅਜੇ ਵੀ ਘਰਾਂ ਦੀ ਪ੍ਰਾਈਸ ਹਰਜੋਤ ਸਿੰਘ ਜੀ 18% ਵੱਧ ਹੈਗੀ ਆ। ਸੋ ਇਹ ਜਿਹੜਾ S&P ਕੋਰ ਲੌਜਿਕ ਕੇਸ ਸ਼ਿਲਰ ਹੈਗੇ ਆ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਦੱਸਿਆ, ਕਹਿੰਦੇ ਵੀ ਜਿਸ ਰਫਤਾਰ ਦੇ ਨਾਲ ਮਈ ਦੇ ਵਿੱਚ ਵੀ ਘਟੀਆਂ ਸੀਗੀਆਂ, ਇਹਦੇ ਵਿੱਚ ਵੀ ਜਿਹੜਾ ਉਹ ਇਹਨਾਂ ਨੇ ਘਟੀਆਂ ਹੈਗੀਆਂ। ਜੂਨ ਮਹੀਨੇ ਦੇ ਵਿੱਚ ਵੀ ਪ੍ਰਾਈਸਿਸ ਓਵਰਆਲ ਐਵਰੇਜ ਜਿਹੜੀਆਂ ਉਹ ਡਾਊਨ ਗਈਆਂ ਆ 0.77%, ਤਕਰੀਬਨ ਕਹਿ ਲਓ ਵੀ 0.25% ਜਿਹੜਾ ਉਹ ਥੱਲੇ ਨੂੰ ਜਿਹੜੀਆਂ ਹੋ ਗਈਆਂ ਆ। ਸੋ ਕਹਿੰਦੇ ਵੀ ਇਹ ਪਹਿਲਾ ਮੰਥਲੀ ਡਿਕਲਾਈਨ ਸੀਗਾ ਪਿਛਲੇ 3 ਸਾਲਾਂ ਦੇ ਵਿੱਚ ਦੇਖਿਆ ਗਿਆ ਆ, ਪਰ ਪਿਛਲੇ ਸਾਲ ਦੇ ਮੁਕਾਬਲੇ ਈਅਰ ਟੂ ਈਅਰ ਐਂਡ 18% ਘਰਾਂ ਦੀਆਂ ਪ੍ਰਾਈਸਿਸ ਅਜੇ ਵੀ ਉੱਤੇ ਆ। ਸਨੀ ਗਰੇਵਾਲ ਹੋਣੀ ਜਿਹੜੀ ਉਹ ਲਿਖਦੇ ਆ, ਕਹਿੰਦੇ ਵੀ ਬਿਲਡਰ ਨੇ ਲੁੱਟਿਆ ਬਹੁਤ ਆ ਲੋਕਾਂ ਨੂੰ। ਕਹਿੰਦੇ 490 ਦਾ ਬੁੱਕ ਕੀਤਾ ਸੀਗਾ ਤੇ ਜਦੋਂ ਰਿਲੀਜ਼ ਕੀਤਾ 710 ਦਾ ਕਰਤਾ, ਤੇ ਕਹਿੰਦੇ ਵੀ ਸਾਨੂੰ ਹੁਣ ਔਖੇ ਹੋ ਗਏ ਇੱਕ ਹਿਸਾਬ ਦੇ ਨਾਲ ਕੈਂਸਲ ਕਰਨਾ ਪਿਆ। ਸੋ ਇੱਕ ਦਿਨ ਹੀ ਕਈਆਂ ਦੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਸਥਿਤੀ ਦੇਖੀ ਗਈ ਆ। ਬਿਗੇਸਟ ਡ੍ਰੌਪ ਤੁਹਾਡੇ ਹਰਜੋਤ ਸਿੰਘ ਜੀ ਬੇ ਏਰੀਆ ਦੇ ਵਿੱਚ ਦੇਖਿਆ ਗਿਆ, 10% ਘਰਾਂ ਦੇ ਪ੍ਰਾਈਸਿਸ ਜਿਹੜੇ ਉੱਥੇ ਡਿੱਗੇ ਆ। ਸੈਨ ਫਰਾਂਸਿਸਕੋ 'ਚ 7.4, ਸਿਆਟਲ 'ਚ 7.7%, LA ਸਾਈਡ 4.3 ਤੇ ਡੈਨਵਰ 'ਚ 4.2% ਪ੍ਰਾਈਸਿਸ ਆ ਉਹ ਥੱਲੇ ਨੂੰ ਗਈਆਂ ਨੇ। ਜੀ ਬਿਲਕੁਲ, ਸਨੀ ਗਰੇਵਾਲ ਨੂੰ ਦੱਸਦੇ ਆਈਏ ਬਹੁਤ ਖਾਸ ਕਰਕੇ ਤੁਹਾਡੇ ਏਰੀਏ ਦੇ ਵਿੱਚ ਫ੍ਰਿਜ਼ਨੋ ਕਾਉਂਟੀ 'ਚ ਜਿਹੜੇ ਬਿਲਡਰਸ ਆ ਉਹ ਹੁਣ ਪ੍ਰਾਈਸਿਸ ਬਹੁਤ ਘਟਾ ਰਹੇ ਆ। ਕਲੋਵਿਸ ਜਿਹੜੀ ਸਿਟੀ ਆ ਉੱਥੇ 4000 ਨਵੇਂ ਘਰ ਬਣਨੇ ਸੀ। ਸੋ ਹੁਣ ਜ਼ਰੂਰ ਉੱਧਰ ਚੱਕਰ ਮਾਰਿਓ, ਕਿਉਂਕਿ ਬਿਲਡਰਸ ਮੈਂ ਪਿਛਲੇ ਦਿਨਾਂ ਤੋਂ ਦੇਖ ਰਿਹਾ 40 50 ਹਜ਼ਾਰ ਡਾਲਰ ਵੀ ਘਰਾਂ ਦੀ ਪ੍ਰਾਈਸ ਘਟੀ ਹੈਗੀ, ਕਿਉਂਕਿ ਓਵਰਆਲ ਕਹਿੰਦੇ ਵੀ 50 ਤੋਂ ਲੈ ਕੇ 60% ਲੋਕਾਂ ਨੇ ਕੰਟਰੈਕਟ ਜਿਹੜੇ ਆ ਆਪਣੇ ਉਹ ਕੈਂਸਲ ਕਰ ਦਿੱਤੇ ਆ। ਕਿਉਂਕਿ ਕਈਆਂ ਨੇ ਹੁਣ ਅੱਜ ਤੋਂ ਪਿਛਲੇ ਸਾਲ ਦਾ ਬੁੱਕ ਕਰਾਇਆ ਸੀ, ਉਸ ਟਾਈਮ ਦੇ ਉੱਤੇ 2.5 ਜਾਂ 2.75% ਇੰਟਰਸਟ ਰੇਟ ਸੀ 30 ਈਅਰ, ਤੇ ਹੁਣ ਇਸ ਟਾਈਮ ਹੋਇਆ ਹੈਗਾ 5.5 ਜਾਂ ਅੱਜ 5.85 ਦੇ ਲੱਗੇ ਆ। ਤੇ ਜੇ ਫੈਡਰਲ ਰਿਜ਼ਰਵ ਬੋਰਡ ਹੋਰ ਇਨਕਰੀਜ਼ ਕਰਦਾ ਤੇ ਅਗਲੇ ਮਹੀਨੇ ਤਾਈਂ ਤਾਂ ਇਹ 6 6.5 ਤੱਕ ਚਲੇ ਜਾਣਾ ਆ। ਫਿਰ ਲੋਕ ਕਿੱਦਾਂ ਇਸ ਨੂੰ ਅਫੋਰਡ ਕਰਨਗੇ। ਜੀ ਬਿਲਕੁਲ, ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਉਹ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਨੇ। ਚਲੋ